ਖਾਲਸਾ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨ, ਐਫਐਮ ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 7 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੁਗਰਾਜ ਸਿੰਘ ਢਾਲੀਵਾਲ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਹਰਜਿੰਦਰ ਸਿੰਘ ਬਰਾੜ ਬੇਕਰਸਫੀਲਡ, ਇੰਦਰਜੀਤ ਸਿੰਘ ਬੜਿੰਗ ਮੰਟੀਕਾ। ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 855-905-2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਸ ਤਰ੍ਹਾਂ ਸਵੇਰੇ ਵੀ ਆਪਾਂ ਅਪਡੇਟ ਅਮਰੀਕਾ 'ਚ ਡਿਸਕਸ ਕੀਤਾ ਸੀ, ਮੁਸਲਿਮ ਵਰਲਡ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਵਿਰੋਧ ਆ ਉਹ ਹੁਣ ਮੋਦੀ ਸਰਕਾਰ, ਇੰਡੀਆ ਦੀ ਸਰਕਾਰ ਦੇ ਉਲਟ ਹੋ ਰਿਹਾ ਆ। 6 ਹੋਰ ਮੁਸਲਮਾਨ ਕੰਟਰੀਜ਼ ਉਹਨਾਂ ਨੇ ਡਿਪਲੋਮੈਟਿਕ ਪ੍ਰੋਟੈਸਟ ਜਾਰੀ ਕਰ ਦਿੱਤਾ ਹੈਗਾ। ਜਿਸ ਤਰ੍ਹਾਂ ਆਪਾਂ ਪਿਛਲੇ 2 ਦਿਨਾਂ ਤੋਂ ਦੱਸਦੇ ਆਏ ਹਾਂ ਵੀ ਇੰਡੀਆ ਦੇ 2 ਬੀਜੇਪੀ ਦੇ ਜਿਹੜੇ ਸਪੋਕਸਪਰਸਨ ਆ, ਉਹਨਾਂ ਨੇ ਮੁਹੰਮਦ ਸਾਹਿਬ ਦੇ ਅਗੇਂਸਟ ਗਲਤ ਸ਼ਬਦਾਵਲੀ ਵਰਤੀ ਸੀ ਤੇ ਜਿਹਨੂੰ ਦੇਖਦੇ ਹੋਏ ਹੁਣ ਇੰਡੋਨੇਸ਼ੀਆ, UAE, ਮਾਲਦੀਵਸ, ਜਾਰਡਨ, ਬਹਿਰੀਨ, ਲੀਬੀਆ, ਕਤਰ, ਕੁਵੈਤ, ਈਰਾਨ, ਸਾਊਦੀ ਅਰੇਬੀਆ, ਓਮਾਨ ਤੇ ਅਫਗਾਨਿਸਤਾਨ, ਇਹ ਸਾਰਿਆਂ ਨੇ ਕੰਪਲੇਨ ਫਾਈਲ ਕੀਤੀ ਆ ਅਗੇਂਸਟ ਆਫੀਸ਼ੀਅਲਸ ਜਿਹੜੇ ਅੰਬੈਸੀ ਦੇ ਹੁੰਦੇ ਹੈਗੇ ਆ। ਤੇ ਭਾਰਤੀ ਜਨਤਾ ਪਾਰਟੀ ਨੇ ਚਾਹੇ ਦੋਨੋਂ ਜਣੇ ਪਾਰਟੀ ਚੋਂ ਕੱਢ ਵੀ ਦਿੱਤੇ ਆ, ਪਰ ਇਹ ਜਿਹੜਾ ਮਸਲਾ ਆ ਹੁਣ ਅੱਗੇ ਤੇ ਅੱਗੇ ਜਿਹੜਾ ਬਹੁਤ ਜ਼ਿਆਦਾ ਗਰਮਾ ਰਿਹਾ ਆ। ਸਾਊਦੀ ਅਰਬ ਦੇ ਵਿੱਚ ਲੋਕ ਬਹੁਤ ਜ਼ਿਆਦਾ ਅਪਸੈਟ ਆ, ਕਹਿੰਦੇ ਵੀ ਜੇ ਸਿਚੁਏਸ਼ਨ ਚੱਲਦੀ ਰਹੀ ਤਾਂ ਸਾਊਦੀ ਅਰਬ ਦੇ ਵਿੱਚ 6.5 ਮਿਲੀਅਨ ਇੰਡੀਅਨ ਰਹਿੰਦੇ ਆ, 65 ਲੱਖ। ਤੇ ਜੇ ਕਿਤੇ ਉਹ ਉਹਨਾਂ ਨੂੰ ਕੱਢ ਦਿੰਦੇ ਆ ਤਾਂ ਫਿਰ ਤੁਸੀਂ ਦੇਖੋ ਵੀ ਇੰਡੀਆ ਦਾ ਕੀ ਹਾਲ ਹੋਣਾ ਆ। ਬਹੁਤ ਸਾਰੇ ਮੁਸਲਮਾਨ ਕੰਟਰੀਆਂ ਦੇ ਵਿੱਚ ਗਰੋਸਰੀ ਸਟੋਰਾਂ ਤੋਂ ਜਾਂ ਹੋਰ ਜਿਹੜਾ ਵੀ ਕੋਈ ਇੰਡੀਆ ਦਾ ਸਮਾਨ ਹੈਗਾ ਆ, ਉਹਨੂੰ ਉਨੀ ਸ਼ੈਲਫਾਂ ਤੋਂ ਚੱਕ ਲਿਆ ਹੈ। ਜੀ ਜੀ, ਬਿਲਕੁਲ। ਇਸ ਦੀ ਜਿਹੜੀ ਇਸ ਟਾਈਮ ਕਾਫੀ ਜ਼ਿਆਦਾ ਹਰਜੋਤ ਸਿੰਘ ਜੀ ਬੈਕਲੈਸ਼ ਆ ਉਹ ਝੱਲਣੀ ਜਿਹੜੀ ਉਹ ਪੈ ਰਹੀ ਆ। ਉੱਧਰ ਇੰਡੀਆ ਦੇ ਵਿੱਚ ਹਰਜੋਤ ਸਿੰਘ ਜੀ ਬਹੁਤ ਸਾਰੇ ਜਿਹੜੇ ਲੋਕ ਆ ਉਹ ਅਰਬ ਮੁਲਕ ਦੇ ਵੱਖ-ਵੱਖ ਬਿਜ਼ਨਸਿਸ ਨੂੰ ਬਾਈਕਾਟ ਦਾ ਸੱਦਾ ਜਿਹੜਾ ਆ ਉਹ ਦੇ ਰਹੇ ਨੇ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਯੂਵਾਲਡੇ ਟੈਕਸਸ ਦੇ ਵਿੱਚ ਜਿਹੜੀ ਹੱਤਿਆਕਾਂਡ, ਮਾਸ ਸ਼ੂਟਿੰਗ ਹੋਈ, ਜਿਸ ਦੇ ਵਿੱਚ 19 ਛੋਟੇ ਬੱਚੇ ਤੇ 2 ਜਿਹੜੇ ਟੀਚਰ ਆ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਉਸ ਦੇ ਸੰਬੰਧ ਦੇ ਵਿੱਚ ਉਸੇ ਹੀ ਸ਼ਹਿਰ ਦੇ ਜਿਹੜੇ ਜੰਪਲ ਤੇ ਮਸ਼ਹੂਰ ਐਕਟਰ ਮੈਥਿਊ ਮਕਾਨਹੇ ਅੱਜ ਵਾਈਟ ਹਾਊਸ ਤੋਂ ਜਿਹੜੇ ਉਹ ਬੋਲੇ ਤੇ ਵਾਈਟ ਹਾਊਸ ਤੋਂ ਉਹਨਾਂ ਨੇ ਕਾਫੀ ਭਾਵੁਕ ਹੋ ਕੇ ਰਿਸਪੌਂਸੀਬਲ ਗਨ ਓਨਰਸ਼ਿਪ ਦੀ ਜਿਹੜੀ ਉਹ ਮੰਗ ਕੀਤੀ। ਉਹਨਾਂ ਨੇ ਕਿਹਾ ਵੀ ਉਮਰ ਜਿਹੜੀ ਉਹ ਵਧਾ ਦੇਣੀ ਚਾਹੀਦੀ ਹੈ ਜੀ। 21 ਸਾਲ ਦੀ ਉਹਨਾਂ ਨੇ ਗੱਲ ਆਖੀ ਵੀ ਜਿਹੜੀ ਅਸੌਲਟ ਰਾਈਫਲ ਲੈਣ ਦੀ ਉਮਰ ਆ ਉਹ 21 ਸਾਲ ਕਰ ਦੇਣੀ ਚਾਹੀਦੀ ਹੈ 18 ਦੀ ਬਜਾਏ। ਉਹਨਾਂ ਨੇ ਇੱਕ ਬੱਚੀ ਦੀ ਵੀ ਉੱਥੇ ਉਦਾਹਰਣ ਜਿਹੜੀ ਉਹ ਦਿੱਤੀ, ਕਹਿੰਦੇ ਵੀ ਗੋਲੀਆਂ ਇੰਨੀਆਂ ਜ਼ਬਰਦਸਤ ਹੁੰਦੀਆਂ ਆ ਵੀ ਐਗਜ਼ਿਟ ਵੂੰਡ ਉਸ ਦਾ ਬਹੁਤ ਜ਼ਿਆਦਾ ਹੁੰਦਾ ਆ। ਨਿਆਣਿਆਂ ਦੀ ਜਿਹੜੀ ਉਹ ਪਛਾਣ ਕਰਨੀ ਬਹੁਤ ਔਖੀ ਹੋਈ। ਕਈ ਥਾਵਾਂ ਦੇ ਉੱਤੇ DNA ਦਾ ਸਹਾਰਾ ਲੈਣਾ ਪਿਆ ਬੱਚਿਆਂ ਦੀ ਸ਼ਨਾਖਤ ਕਰਨ ਦੇ ਲਈ। ਹਰੇ ਰੰਗ ਦੇ ਕਨਵਰਸ ਸ਼ੂਜ਼ ਨਾਲ ਜਿਹੜੇ ਉਹ ਲੈ ਕੇ ਆਏ ਸੀਗੇ ਇੱਕ ਥਾਂ ਦੇ ਉੱਤੇ। ਉਹਨਾਂ ਨੇ ਉਹ ਪੱਤਰਕਾਰਾਂ ਨੂੰ ਤੇ ਲੋਕਾਂ ਨੂੰ ਦਿਖਾਏ, ਕਹਿੰਦੇ ਵੀ ਇਹ ਦਿਖਾ ਕੇ ਹੀ, ਇਹ ਦੇਖ ਕੇ ਹੀ ਇੱਕ ਬੱਚੇ ਦੀ ਜਿਹੜੀ ਆ ਉਹ ਸ਼ਨਾਖਤ ਕੀਤੀ ਗਈ ਸੀਗੀ। ਸੋ ਕਹਿੰਦੇ ਪਹਿਲੀ ਵਾਰੀ ਇਹ ਇਸ ਟਾਈਮ ਹੁਣ ਇਹ ਦੇਖਿਆ ਗਿਆ ਆ। ਆਪ ਜਿਹੜੇ ਉੱਥੋਂ ਦੇ ਨੇ, ਖੁਦ ਆਪ ਵੀ ਜਿਹੜੇ ਗਨ ਓਨਰ ਨੇ, ਉੱਦਾਂ ਤਾਂ ਮੈਥਿਊ ਮਕਾਨਹੇ ਵੀ ਪਹਿਲੀ ਵਾਰੀ ਕਹਿੰਦੇ ਵੀ ਹੁਣ ਹੋਇਆ ਆ ਵੀ ਇੱਦਾਂ ਦੀਆਂ ਅਸੌਲਟ ਰਾਈਫਲਸ ਦੇ ਉਲਟ ਇੱਦਾਂ ਦਾ ਕੋਈ ਗਨ ਓਨਰ ਵੀ ਆਪ ਆ ਕੇ ਜਿਹੜੇ ਉਹ ਕਹਿ ਰਿਹਾ ਹੋਵੇ
ਵੀ ਇਸ ਨੂੰ ਖਰੀਦਣ ਦੇ ਲਈ ਉਮਰ ਜਿਹੜੀ ਆ ਉਹ ਵਧਾਉਣੀ ਚਾਹੀਦੀ ਹੈਗੀ ਆ। ਸੋ ਹੁਣ ਦੇਖੋ ਅੱਗੇ ਕੀ ਜਿਹੜੇ ਇਸ ਮਾਮਲੇ ਦੇ ਵਿੱਚ ਬਣਦਾ ਹੈ। ਕੱਲ ਸੈਨੇਟਰ ਮਰਫੀ ਤਾਂ ਇਹ ਕਹਿ ਰਹੇ ਸੀਗੇ ਵੀ ਕੁਛ ਰਿਪਬਲਿਕਨਸ ਇਸ ਟਾਈਮ ਟੇਬਲ ਤੇ ਨੇ, ਗੱਲਬਾਤ ਜਿਹੜੀ ਆ ਉਹ ਅਹਿਮ ਪੜਾਅ ਦੇ ਉੱਤੇ ਪਹੁੰਚੀ ਆ, ਤੇ ਉਹ ਕਹਿੰਦੇ ਆ ਵੀ ਸਾਨੂੰ ਉਮੀਦ ਹੈਗੀ ਆ ਵੀ ਇਸ ਮਾਮਲੇ ਦੇ ਵਿੱਚ ਕੁਛ ਨਾ ਕੁਛ ਸਖਤ ਕਦਮ ਜਿਹੜਾ ਉਹ ਚੱਕਿਆ ਜਾ ਸਕਦਾ ਹੈ, ਖਾਸ ਕਰਕੇ ਰੈੱਡ ਫਲੈਗ ਲਾਜ਼ ਤੇ ਯੂਨੀਵਰਸਲ ਬੈਕਗਰਾਊਂਡ ਚੈੱਕਸ ਆ ਉਸ ਨੂੰ ਲੈ ਕੇ। ਹੁਣ ਦੇਖੋ ਕੀ ਬਣਦਾ ਹੈ। ਪਰ ਇਸ ਵਾਰ ਹਰਜੋਤ ਸਿੰਘ, ਜਿੱਦਾਂ ਆਪਾਂ ਪਹਿਲਾਂ ਵੀ ਜ਼ਿਕਰ ਕਰਦੇ ਰਹੇ ਆ, ਆਮ ਦੇ ਨਾਲੋਂ ਜਿਹੜੀਆਂ ਇਹ ਗੱਲਾਂ ਥੋੜ੍ਹੀਆਂ ਜਿਹੀਆਂ ਵੱਖਰੀਆਂ ਆ। ਇੱਦਾਂ ਲੱਗ ਰਿਹਾ ਹੈ ਵੀ ਕੁਛ ਨਾ ਕੁਛ ਜਿਹੜਾ ਉਹ ਜ਼ਰੂਰ ਹੋਊਗਾ। ਕਈਆਂ ਨੂੰ ਇਹ ਚੀਜ਼ ਪਸੰਦ ਆਊਗੀ, ਕਈਆਂ ਨੂੰ ਇਹ ਨਾ ਖੁਸ਼ੀ ਵਾਲੀ ਗੱਲ ਰਹੇਗੀ। ਅਗਲੀ ਖਬਰ ਨਿਊਯਾਰਕ ਤੋਂ ਆ ਰਹੀ ਹੈ। ਨਿਊਯਾਰਕ ਦੇ ਵਿੱਚ ਕੱਲ ਇੱਕ ਬੰਦੇ ਨੇ ਸਬਵੇ ਸਟੇਸ਼ਨ ਦੇ ਉੱਤੇ ਬ੍ਰੌਂਕਸ ਏਰੀਏ ਦੇ ਵਿੱਚ ਇੱਕ ਬੀਬੀ ਜੋ ਆਪ ਖੜੀ ਸੀ ਉਸ ਨੂੰ ਧੱਕੇ ਨਾਲ ਜਿਹੜਾ ਟਰੈਕ ਹੁੰਦਾ ਰੇਲ ਦਾ ਉੱਥੇ ਸਿੱਟ ਦਿੱਤਾ। ਲੱਕਲੀ ਉਹ ਬਚ ਗਈ ਤੇ ਸਾਰਾ ਕੁਝ ਵੀਡੀਓ ਦੇ ਵਿੱਚ ਰਿਕਾਰਡ ਹੋਇਆ। ਥੀਓਡੋਰ ਇਲਿਸ 30 ਸਾਲਾਂ ਦੇ ਨੂੰ ਫਸਟ ਡਿਗਰੀ ਅਸੌਲਟ ਤੇ ਫਸਟ ਡਿਗਰੀ ਰੈਕਲੈਸ ਇੰਡੇਂਜਰਮੈਂਟ ਦੇ ਅਧੀਨ ਅਰੈਸਟ ਕਰ ਲਿਆ ਗਿਆ ਹੈਗਾ। ਸਰਵੇਲੈਂਸ ਵੀਡੀਓ ਪੁਲਿਸ ਨੇ ਰਿਲੀਜ਼ ਕੀਤੀ ਆ ਤੇ ਬਹੁਤ ਹੀ ਜ਼ਿਆਦਾ ਟੈਰੀਫਾਈਂਗ ਸੀਗੀ। ਇਹ ਸਾਰਾ ਕੁਝ ਜੈਕਸਨ ਐਵਨਿਊ ਸਟੇਸ਼ਨ ਜੋ ਕਿ ਬ੍ਰੌਂਕਸ ਏਰੀਏ ਦੇ ਵਿੱਚ ਆ, ਉੱਥੇ 4:40 ਤੇ ਸ਼ਾਮ ਨੂੰ ਵਾਪਰਿਆ। 52 ਸਾਲਾਂ ਦੀ ਇਸ ਬੀਬੀ ਨੂੰ ਹਸਪਤਾਲ ਲਿਜਾਇਆ ਗਿਆ, ਲਿੰਕਨ ਮੈਡੀਕਲ ਸੈਂਟਰ, ਤੇ ਉਹ ਸਟੇਬਲ ਕੰਡੀਸ਼ਨ 'ਚ ਆ। ਲੱਕਲੀ ਜਿਸ ਟਾਈਮ ਦੇ ਉੱਤੇ ਉਹਨੂੰ ਧੱਕਾ ਮਾਰ ਕੇ ਟਰੈਕ ਦੇ ਉੱਤੇ ਸਿੱਟਿਆ ਗਿਆ, ਉਸ ਟਾਈਮ ਉੱਥੋਂ ਜਿਹੜੀ ਟ੍ਰੇਨ ਆ ਕੋਈ ਨਹੀਂ ਆ ਰਹੀ ਸੀ। ਇਹ ਨਹੀਂ ਹਜੇ ਪਤਾ ਚੱਲਿਆ ਵੀ ਜਿਸ ਬੰਦੇ ਨੇ ਧੱਕਾ ਮਾਰ ਕੇ ਸਿੱਟਿਆ, ਇਲੀਅਸ ਜਿਹਦਾ ਨਾਮ ਆ, ਉਸਨੇ ਕੋਈ ਅਟਾਰਨੀ ਹਾਇਰ ਕੀਤਾ ਆ ਕਿ ਨਹੀਂ। ਨਿਊਯਾਰਕ ਦੇ ਸਬਵੇ ਸਿਸਟਮ ਦੇ ਵਿੱਚ ਪਿਛਲੇ ਮਹੀਨਿਆਂ 'ਚ ਵਾਇਲੈਂਸ ਬਹੁਤ ਜ਼ਿਆਦਾ ਵਧੀ ਆ ਤੇ ਇਹਦੇ ਨਾਲ ਸਿਟੀ ਰੈਜ਼ੀਡੈਂਟ ਬਹੁਤ ਅਪਸੈਟ ਹੈਗੇ ਆ। ਮੇਅਰ ਐਰਿਕ ਐਡਮਜ਼ ਨੇ ਵੀ ਪਬਲਿਕ ਸੇਫਟੀ ਤੇ ਫਿਸਕਲ ਪੁਆਇੰਟ ਆਫ ਸਕਸੈਸਫੁਲ ਕੈਂਪੇਨ ਪਿਛਲੇ ਸਾਲ ਕੀਤੀ ਸੀ, ਪਰ ਹਜੇ ਤੱਕ ਜਿਹੜਾ ਕੋਈ ਵੀ ਇਸ ਦੇ ਵਿੱਚ ਐਕਸ਼ਨ ਨਹੀਂ ਲਿਆ ਗਿਆ। ਜੀ, ਅਗਲੀ ਗੱਲ ਕਰਦੇ ਜਾਈਏ। ਕੈਲੀਫੋਰਨੀਆ ਦੇ ਵਿੱਚ ਮਾਊਂਟ ਸ਼ਾਸਤਾ ਦੇ ਲਾਗੇ ਕੁਛ ਜਿਹੜੇ ਕਲਾਈਂਬਰਸ ਆ ਉਹ ਇਸ ਪਹਾੜੀ ਨੂੰ ਸਰ ਕਰਨ ਵੱਲ ਨੂੰ ਵੱਧ ਰਹੇ ਸੀ। ਕਹਿੰਦੇ ਵੀ ਕੁਛ ਇਸ ਦੇ ਵਿੱਚ ਫੱਟੜ ਹੋਏ ਆ ਤੇ ਇੱਕ ਦੀ ਮੌਤ ਰਿਪੋਰਟ ਕੀਤੀ ਗਈ ਆ। ਕੈਸਕੇਡ ਰੇਂਜ ਦੇ ਵਿੱਚ ਮਾਊਂਟ ਸ਼ਾਸਤਾ ਇੱਕ ਪੋਟੈਂਸ਼ੀਅਲੀ ਐਕਟਿਵ ਵੋਲਕੇਨੋ ਜਿਹੜਾ ਉਹ ਦੱਸਿਆ ਜਾਂਦਾ ਆ। ਉੱਤਰੀ ਕੈਲੀਫੋਰਨੀਆ ਦੇ ਵਿੱਚ ਮਾਊਂਟ ਸ਼ਾਸਤਾ ਮੌਜੂਦ ਹੈਗਾ ਆ। ਸੋ ਕਹਿੰਦੇ ਵੀ ਰੈਸਕਿਊਅਰਸ 3 ਇਨਸੀਡੈਂਟਸ ਨੂੰ ਰਿਸਪੌਂਡ ਕਰਨ ਦੇ ਲਈ ਉੱਥੇ ਪਹੁੰਚੇ ਸੀਗੇ। ਓਰੇਗਨ ਦੇ ਬਾਰਡਰ ਦੇ ਬਿਲਕੁਲ ਨਜ਼ਦੀਕ ਆ, ਤੇ ਕਹਿੰਦੇ ਵੀ ਕਈ ਘੰਟਿਆਂ ਦਾ ਕੋਰਸ ਜਿਹੜਾ ਸਰ ਕਰਨ ਤੋਂ ਬਾਅਦ ਦੇ ਵਿੱਚ ਉੱਥੇ ਜਾ ਕੇ ਇਹਨਾਂ ਦੀਆਂ ਇਹ ਦੁਰਘਟਨਾ ਵਾਪਰੀਆਂ। ਕਹਿੰਦੇ ਕਾਫੀ ਸਖਤ ਸਥਿਤੀਆਂ ਦੇ ਵਿੱਚ ਸੀਗੇ ਤੇ ਕੁਛ ਜਿਹੜੇ ਕਲਾਈਂਬਰਸ ਆ ਉਹ ਚੜ ਰਹੇ ਸੀ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋਈ ਆ। ਇਹ ਫੇਟਲ ਐਕਸੀਡੈਂਟ ਅੱਜ ਕਹਿੰਦੇ ਵੀ ਤੜਕੇ ਸਵੇਰੇ 8:30 ਵਜੇ ਹੋਇਆ। ਐਵਲਾਂਚ ਗੁਲਚ ਦੇ ਨਜ਼ਦੀਕ ਸਨੋਈ ਗਲੇਸ਼ੀਅਰ ਆ, ਜਿਸ ਨੂੰ ਕਲਾਈਮ ਕਰਕੇ ਮਾਊਂਟਨ ਦੇ ਉੱਤੇ ਚੜ੍ਹਦੇ ਆ। ਸਿਸਕਿਊ ਕਾਉਂਟੀ ਸ਼ੈਰਿਫ ਦੇ ਅਧਿਕਾਰੀ ਆ ਆਫਿਸ ਨੇ ਇਹ ਜਿਹੜੀ ਜਾਣਕਾਰੀ ਦਿੱਤੀ ਆ। ਹਾਲ ਦੀ ਘੜੀ ਜਿਹੜਾ ਮ੍ਰਿਤ ਕਲਾਈਂਬਰ ਆ ਉਸ ਦੀ ਸ਼ਨਾਖਤ ਜਿਹੜੀ ਨਹੀਂ ਕੀਤੀ ਗਈ, ਤੇ ਜਿਹੜਾ ਦੂਜਾ ਕਲਾਈਂਬਰ ਵੀ ਉੱਥੋਂ ਡਿੱਗਾ ਆ ਉਹ ਵੀ ਕਹਿੰਦੇ ਬਹੁਤ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਆ, ਕਾਫੀ ਹਾਲਾਤ ਉਸਦੇ ਨਾਜ਼ੁਕ ਨੇ, ਤੇ ਤੀਜਾ ਜਿਹੜਾ ਡਿੱਗਾ ਸੀ ਉਸ ਦਾ ਗਿੱਟਾ ਜਿਹੜਾ ਉਹ ਟੁੱਟਿਆ ਦੱਸਿਆ ਜਾਂਦਾ ਆ। ਸੋ ਇੱਕ ਨੂੰ 에ਅਰਲਿਫਟ ਕਰਕੇ ਜਿਹੜਾ ਕ੍ਰਿਟੀਕਲ ਕੰਡੀਸ਼ਨ ਸੀਗਾ ਹਸਪਤਾਲ ਦੇ ਵਿੱਚ ਲਿਜਾਇਆ ਗਿਆ। ਸੋ ਕੁੱਲ 5 ਜਿਹੜੇ ਕਲਾਈਂਬਰ ਆ, 3 ਤਾਂ ਜਿਹੜੇ ਇੱਕ ਮਰ ਗਿਆ, 2 ਫੱਟੜ ਹੋਏ ਤੇ 2 ਹੋਰ ਜਿਹੜੇ ਜ਼ਖਮੀ ਹੋਏ ਸੀ ਉਹਨਾਂ ਨੂੰ ਹੌਲੀ ਹੌਲੀ ਉਸ ਇਲਾਕੇ ਚੋਂ ਕੱਢਿਆ ਗਿਆ ਹੈਗਾ ਆ। ਅੱਜ ਕੈਲੀਫੋਰਨੀਆ ਦੇ ਵਿੱਚ ਪ੍ਰਾਇਮਰੀਜ਼ ਦੇ ਦੌਰਾਨ ਵੋਟਰਸ ਜਿਹੜੇ ਕੈਲੀਫੋਰਨੀਆ ਦੇ ਆ ਉਹ ਡਿਸਾਈਡ ਕਰਨਗੇ ਇਲੈਕਸ਼ਨਸ ਨੂੰ, ਤੇ ਹੋਰ ਕਈ ਸਟੇਟਾਂ ਦੇ ਵਿੱਚ ਵੀ ਇਲੈਕਸ਼ਨ ਹੋ ਰਹੀਆਂ ਹੈਗੀਆਂ। ਕੈਲੀਫੋਰਨੀਆ ਦੇ ਵਿੱਚ 2-3 ਮੇਨ ਜਿਹੜੇ ਹੈਗੇ ਆ ਇਸ਼ੂ ਜਿਨ੍ਹਾਂ ਤੇ ਵੋਟ ਹੋ ਰਹੀ ਆ। ਸੈਨ ਫਰਾਂਸਿਸਕੋ ਦੇ ਡਿਸਟ੍ਰਿਕਟ ਅਟਾਰਨੀ ਚੈਸਾ ਬੋਰਡਨ, ਉਹਨਾਂ ਦੀ ਰੀਕਾਲ ਹੋ ਰਹੀ ਹੈਗੀ ਆ। ਬਹੁਤ ਸਾਰੇ ਯੰਗ ਸੈਨ ਫਰਾਂਸਿਸਕੋ ਜਿਹੜੇ ਬੱਚੇ ਆ ਉਹ ਇਹਨਾਂ ਦੀ ਸਪੋਰਟ ਕਰ ਰਹੇ ਹੈਗੇ ਆ ਵੀ ਇਹ ਰੀਕਾਲ ਨਾ ਹੋਣ। ਇਸ ਤੋਂ ਬਿਨਾਂ ਕਹਿੰਦੇ ਬੋਇਡਨ ਬੜਾ ਇੱਕ ਤਰ੍ਹਾਂ ਨਾਲ ਪ੍ਰੋਗਰੈਸਿਵ ਪ੍ਰੋਸੀਕਿਊਟਰ ਹੈਗਾ ਆ,
ਜਿਨ੍ਹਾਂ ਨੇ ਸਜ਼ਾ ਬੜੀ ਘੱਟ ਦਿੱਤੀ ਹੈ ਤੇ ਸੈਨ ਫਰਾਂਸਿਸਕੋ ਦਾ ਬੜਾ ਬੁਰਾ ਹਾਲ ਬਣਿਆ। ਇਸ ਤੋਂ ਬਿਨਾਂ ਮਿਸੀਸਿਪੀ, ਨਿਊ ਜਰਸੀ, ਆਇਓਵਾ, ਨਿਊ ਮੈਕਸੀਕੋ, ਸਾਊਥ ਡਕੋਟਾ, ਕੈਲੀਫੋਰਨੀਆ ਦੱਸੇ ਚੁੱਕਾ, ਮੋਂਟਾਨਾ ਏਰੀਏ ਦੇ ਵਿੱਚ ਵੀ ਪ੍ਰਾਇਮਰੀ ਰੇਸਿਸ ਹੋ ਰਹੀਆਂ ਹੈ। ਤੇ ਅੱਜ ਜਿਹੜੀ ਆ ਉਹ ਲਾਸਟ ਡੇਟ ਹੈਗੀ ਆ ਆਪਣਾ ਜਿਹੜਾ ਬੈਲਟ ਪੇਪਰ ਆ ਤੁਹਾਡਾ ਉਸ ਨੂੰ ਡ੍ਰੌਪ ਕਰਨ ਦੀ ਜਾਂ ਮੇਲ ਕਰਨ ਦੀ। ਸੋ ਆਈ ਥਿੰਕ ਹੁਣ ਜਦੋਂ ਆਪਾਂ ਗੱਲ ਕਰ ਰਹੇ ਹਾਂ, ਜੇ ਅਜੇ ਟਾਈਮ ਚੱਲ ਰਿਹਾ, ਜੇ ਕਿਸੇ ਨੇ ਵੋਟ ਪਾਉਣੀ ਰਹਿ ਗਈ ਆ ਤਾਂ ਜਾ ਕੇ ਆਪਣੇ ਨਜ਼ਦੀਕੀ ਵੋਟ ਸੈਂਟਰ ਦੇ ਉੱਤੇ, ਜੇ ਰਜਿਸਟਰਡ ਵੋਟਰ ਹੈਗੇ ਆ ਤਾਂ ਉੱਥੇ ਜਿਹੜਾ ਪਾ ਸਕਦੇ ਆ। ਘਰੋਂ ਬੈਲਟ ਪੇਪਰ ਚੱਕੋ, ਭਰ ਕੇ ਜਿਹੜਾ ਉੱਥੇ ਤੁਸੀਂ ਡ੍ਰੌਪ ਕਰ ਸਕਦੇ ਆ, ਤਾਂ ਜੋ ਤੁਹਾਡੀ ਵੋਟ ਜਿਹੜੀ ਉਹ ਗਿਣੀ ਜਾਵੇ। ਓਵਰਆਲ ਵੈਰੀ ਲੋ ਟਰਨ ਆਊਟ, ਬਹੁਤ ਘੱਟ ਲੋਕਾਂ ਨੇ ਅੱਜ ਦੀਆਂ ਇਸ ਪ੍ਰਾਇਮਰੀਜ਼ ਦੇ ਵਿੱਚ ਕਹਿੰਦੇ ਆ ਵੋਟਾਂ ਪਾਈਆਂ ਨੇ। ਸੋ ਪਰ ਇਹਨਾਂ ਲੋਕਾਂ ਨੇ ਤੁਹਾਡਾ ਭਵਿੱਖ ਜਿਹੜਾ ਆ ਉਹ ਜ਼ਰੂਰ ਕਹਿ ਲਓ ਵੀ ਪੱਕੀ ਮੋਹਰ ਉਸ ਦੇ ਉੱਤੇ ਇੱਕ ਹਿਸਾਬ ਦੇ ਨਾਲ ਲਾ ਦੇਣੀ ਹੈ, ਜਿਹੜੇ ਵੀ ਲੋਕ ਉਹਨਾਂ ਨੂੰ ਚੁਣ ਕੇ ਘੱਲਣਗੇ। ਅਗਲੀ ਗੱਲ ਕਰਦੇ ਜਾਈਏ, ਅਮਰੀਕਾ ਦੇ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ, ਉਹਨਾਂ ਨੇ ਉਹਨਾਂ ਰਿਪੋਰਟਾਂ ਦੀ ਪੁਸ਼ਟੀ ਜਿਹੜੀ ਉਹ ਕੀਤੀ ਆ ਤੇ ਇਹ ਕਿਹਾ ਵੀ ਹਾਂ ਇਹਨਾਂ ਦੇ ਵਿੱਚ ਸੱਚਾਈ ਆ, ਜਿਸ ਦੇ ਵਿੱਚ ਇਹ ਦਾਅਵਾ ਸੀਗਾ ਰਿਪੋਰਟਾਂ 'ਚ ਵੀ ਰੂਸ ਦੇ ਦੁਆਰਾ ਯੂਕਰੇਨ ਦਾ ਜਿਹੜਾ ਅਨਾਜ ਆ ਉਸ ਨੂੰ ਚੋਰੀ ਕਰਕੇ ਆਪਣੇ ਪ੍ਰੋਫਿਟ ਦੇ ਲਈ ਵੇਚਿਆ ਜਾ ਰਿਹਾ ਹੈਗਾ ਆ। ਜਿਹੜੇ ਐਂਟਨੀ ਬਲਿੰਕਨ ਆ ਉਹਨਾਂ ਨੇ ਕਿਹਾ ਵੀ ਹਾਂ ਇਹਨਾਂ ਰਿਪੋਰਟਸ ਦੇ ਵਿੱਚ ਕਿਤੇ ਨਾ ਕਿਤੇ ਸੱਚਾਈ ਜ਼ਰੂਰ ਹੈਗੀ ਆ। ਕਹਿੰਦੇ ਇਹੀ ਨਹੀਂ, ਰੂਸ ਇਸ ਟਾਈਮ ਜਿਹੜੇ ਫੂਡ ਐਕਸਪੋਰਟਸ ਆ ਉਹਨਾਂ ਨੂੰ ਹੋਲਡ ਕਰ ਰਿਹਾ, ਯਾਨੀ ਕਿ ਆਪਣੇ ਕੋਲ ਜਮ੍ਹਾਂ ਕਰਕੇ ਵੀ ਰੱਖ ਲਿਆ ਆ। ਇਸ ਵਾਰ ਦਾ ਯੁੱਧ ਦਾ ਆਲਰੇਡੀ ਇੰਪੈਕਟ ਲੋਕਾਂ ਦੇ ਦੁਨੀਆ ਭਰ ਦੀ ਜਿਹੜੀ ਫੂਡ ਸਿਕਿਉਰਿਟੀ ਆ ਜਾਂ ਅਨਾਜ ਉਸ ਦੇ ਉੱਤੇ ਕਾਫੀ ਭੈੜਾ ਅਸਰ ਪਿਆ ਆ। ਯੂਕਰੇਨ ਦੁਨੀਆ ਭਰ ਦੇ ਵਿੱਚ ਬ੍ਰੈਡ ਬਾਸਕਟ ਦੇ ਵਜੋਂ ਜਿਹੜਾ ਉਹ ਜਾਣਿਆ ਜਾਂਦਾ। ਇੱਥੇ ਜਿਹੜੀ ਕਣਕ ਆ ਉਸ ਦੀ ਪੈਦਾਵਾਰ ਕਾਫੀ ਹੁੰਦੀ ਆ। ਸੋ ਹੁਣ ਰੂਸ ਨੇ ਮੁਲਕ ਦੇ ਉੱਤੇ ਕਬਜ਼ਾ ਕਰਨ ਦੇ ਨਾਲ ਨਾਲ ਉਹਨਾਂ ਦੇ ਅਨਾਜ ਭੰਡਾਰਾਂ ਦੇ ਉੱਤੇ ਵੀ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਆਪਣੇ ਮੁਨਾਫੇ ਦੇ ਲਈ ਉਹਨਾਂ ਨੂੰ ਉਹ ਵੇਚ ਰਿਹਾ ਆ। ਜੀ, ਅਗਲੀ ਖਬਰ ਵਿੱਚ ਚਲੀਏ। ਅੱਜ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਪ੍ਰੋਕਲਾਮੇਸ਼ਨ ਡੈਕਲੇਰੇਸ਼ਨ ਜਾਰੀ ਕੀਤਾ ਆ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਜੂਨ ਦਾ ਜੋ ਮਹੀਨਾ ਆ ਇਸ ਨੂੰ ਇਮੀਗ੍ਰੈਂਟ ਹੈਰੀਟੇਜ ਮੰਥ ਵੱਲੋਂ ਜਾਣਿਆ ਜਾਵੇ। ਸੋ ਕਹਿੰਦੇ ਪਈ ਇਮੀਗ੍ਰੈਂਟਸ ਜਨਰੇਸ਼ਨਸ ਤੋਂ ਇੱਥੇ ਰਹਿ ਰਹੇ ਆ, ਸੋ ਆਪਾਂ ਨੂੰ ਉਹਨਾਂ ਦੀਆਂ ਸਾਰਿਆਂ ਦੀਆਂ ਸਰਵਿਸਿਜ਼ ਕਾਊਂਟ ਕਰਨੀਆਂ ਚਾਹੀਦੀਆਂ ਹੈਗੀਆਂ। ਸੋ ਇਹ ਅੱਜ ਗਵਰਨਰ ਗੈਬਨ ਨਿਊਸਮ ਨੇ ਜੂਨ 2022 ਨੂੰ ਇਮੀਗ੍ਰੈਂਟ ਹੈਰੀਟੇਜ ਮੰਥ ਜਾਰੀ ਕੀਤਾ ਹੈਗਾ ਤੇ ਉਹਨਾਂ ਨੇ 3 ਜੂਨ ਨੂੰ ਇਹ ਸੀਲ ਵੀ ਲਾਈ ਆ, ਜਿਹਦੇ ਉੱਤੇ ਕਿਹਾ ਗਿਆ ਵੀ ਇਸ ਮਹੀਨੇ ਨੂੰ ਇਮੀਗ੍ਰੈਂਟ ਹੈਰੀਟੇਜ ਮੰਥ ਕਰਕੇ ਜਾਣਿਆ ਜਾਵੇ। ਜੀ, ਕੈਂਸਸ ਦੀ ਰਹਿਣ ਵਾਲੀ ਇੱਕ ਔਰਤ ਜਿਸ ਦੇ ਉੱਤੇ ਦੋਸ਼ ਸੀਗੇ ਵੀ ਉਸਨੇ ਇੱਕ ਆਈਸਿਸ ਦੀ ਔਰਤਾਂ ਦੀ ਜਿਹੜੀ ਆਈਸਿਸ ਬਟਾਲੀਅਨ ਆ ਉਸ ਨੂੰ ਲੀਡ ਕਰ ਰਹੀ ਸੀ, ਐਲਿਸਨ ਫਲੂਕ ਇਕਰਨ, 42 ਸਾਲਾਂ ਦੀ। ਇਸ ਦੇ ਉੱਤੇ ਜਿਹੜੇ ਦੋਸ਼ ਲਾਏ ਗਏ ਸੀਗੇ ਵੀ ਇਹਨੇ ਸਾਜ਼ਿਸ਼ਾਂ ਜਿਹੜੀਆਂ ਉਹ ਘੜੀਆਂ ਆ ਤੇ ਮਟੀਰੀਅਲ ਸਪੋਰਟ ਮਦਦ ਘੱਲੀ ਆ ਜਿਹੜੀ ਇੱਕ ਅੰਤਰਰਾਸ਼ਟਰੀ ਅੱਤਵਾਦੀ ਆਰਗੇਨਾਈਜੇਸ਼ਨ ਉਸਨੇ ਆਪਣੇ ਉੱਤੇ ਲਾਏ ਗਏ ਇਹਨਾਂ ਦੋਸ਼ਾਂ ਨੂੰ ਜਿਹੜਾ ਆ ਉਹ ਕਬੂਲ ਲਿਆ ਆ। ਸੋ 2019 ਦੇ ਵਿੱਚ ਇੱਕ ਕ੍ਰਿਮੀਨਲ ਕੰਪਲੇਂਟ ਇਸ ਦੇ ਖਿਲਾਫ US ਡਿਸਟ੍ਰਿਕਟ ਕੋਰਟ ਈਸਟਰਨ ਵਰਜੀਨੀਆ ਦੇ ਵਿੱਚ ਪਾਈ ਗਈ ਸੀ। ਸੋ ਕਹਿੰਦੇ ਵੀ ਉਹ ਤੇ ਉਸ ਦਾ ਘਰ ਵਾਲਾ ਇਜਿਪਟ ਦੇ ਵਿੱਚ ਮੂਵ ਕਰ ਗਏ ਸੀਗੇ, ਮਿਸਰ 'ਚ 2008 'ਚ, ਫਿਰ ਲੀਬੀਆ 'ਚ ਗਏ, ਫਿਰ ਟਰਕੀ 'ਚ ਗਏ ਤੇ ਇਵੈਂਚੁਅਲੀ ਕਹਿੰਦੇ ਸੀਰੀਆ ਦੇ ਵਿੱਚ 2014 'ਚ ਉਹ ਐਂਟਰ ਕਰ ਰਹੇ ਸੀ। 2011 ਤੋਂ 2019 ਦੇ ਦਰਮਿਆਨ ਫਲੂਕ ਅਰਕਨ ਜਿਹੜੇ ਅੱਤਵਾਦੀ ਗਤੀਵਿਧੀਆਂ ਦੇ ਵਿੱਚ ਉਹ ਸ਼ਾਮਲ ਰਹੀ, ਜਸਟਿਸ ਡਿਪਾਰਟਮੈਂਟ ਦਾ ਇਹ ਦਾਅਵਾ ਸੀ। ਤੇ ਫਲੂਕ ਅਰਕਨ ਨੇ ਕਹਿੰਦੇ ਇਸਲਾਮਿਕ ਸਟੇਟ, ਜਿਹਨੂੰ ਆਈਸਿਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ, ਉਸ ਦੇ ਨਾਲ ਕਈ ਤਰੀਕੇ ਦੇ ਜਿਹੜੇ ਪ੍ਰੋਜੈਕਟ ਕੀਤੇ, ਜਿਨ੍ਹਾਂ ਵਿੱਚੋਂ ਇੱਕ ਪੂਰੀ ਔਰਤਾਂ ਦੀ ਫਾਈਟਰਸ ਗਰੁੱਪ ਕਤੀਬਾ ਨੁਸਿਆਬ ਜਿਹੜਾ ਆ ਉਸ ਨੂੰ ਵੀ ਇਹ ਲੀਡ ਕਰਦੀ ਰਹੀ। ਕਹਿੰਦੇ ਇਸ ਗਰੁੱਪ ਦੇ ਵਿੱਚ 100 ਤੋਂ ਵੱਧ ਔਰਤਾਂ ਤੇ ਜਿਹੜੀਆਂ ਕੁੜੀਆਂ ਆ ਉਹ ਸ਼ਾਮਲ ਸੀ। 10 ਤੋਂ 11 ਸਾਲ ਉਮਰ ਦੀਆਂ ਕੁੜੀਆਂ ਵੀ ਇਸ 'ਚ ਸ਼ਾਮਲ ਸੀਗੀ। ਸੋ ਇੱਕ ਵਿਟਨੈਸ ਵੀ ਮੋਹਰੇ ਆਇਆ ਸੀ ਜਿਹਨੇ ਅਧਿਕਾਰੀਆਂ ਨੂੰ ਦੱਸਿਆ ਸੀ ਵੀ ਜਿਹੜੀ ਫਲੂਕ ਅਰਕਨ ਆ ਉਹਨੇ ਬਾਰਡਰ ਨੂੰ ਕ੍ਰਾਸ ਕੀਤਾ ਸੀ 2014 'ਚ ਤੇ ਅੱਜ ਉਸਨੇ ਇਹ ਦੋਸ਼ ਆਪਣੇ ਕਬੂਲ ਲਏ ਆ। ਜੀ, ਤੇ ਸਾਡਾ ਖਬਰਾਂ ਦਾ ਸਮਾਂ ਵੀ ਜਿਹੜਾ
ਸਮਾਪਤੀ ਵਾਲੀ ਆ। ਕੈਲੀਫੋਰਨੀਆ ਦੇ ਵਿੱਚ ਜਿਹੜਾ ਵੈਦਰ ਆ ਆਉਣ ਵਾਲੇ 3 ਦਿਨਾਂ ਦੇ ਵਿੱਚ ਬਹੁਤ ਗਰਮ ਹੋਣ ਜਾ ਰਿਹਾ, ਖਾਸ ਕਰਕੇ ਬੇ ਏਰੀਏ ਦੇ ਵਿੱਚ ਵੀ। ਸੈਂਟਰਲ ਵੈਲੀ 'ਚ 105 106 ਡਿਗਰੀ ਤੱਕ ਜਿਹੜਾ ਟੈਂਪਰੇਚਰ ਆ ਉਹ ਜਾ ਸਕਦਾ ਹੈਗਾ। ਜੀ ਬਿਲਕੁਲ, ਇਸਦੇ ਕਰਕੇ ਕਈ ਥਾਵਾਂ ਦੇ ਉੱਤੇ ਹਰਜੋਤ ਸਿੰਘ ਜੀ ਅੱਗਾਂ ਵੀ ਲੱਗ ਰਹੀਆਂ। ਅੱਜ ਹਿਸਪੇਰੀਆ ਦੇ ਵਿੱਚ ਇੱਕ ਅੱਗ ਲੱਗੀ ਜਿਸ ਦੇ ਵਿੱਚ ਇੱਕ ਬੰਦਾ ਫੱਟੜ ਵੀ ਹੋਇਆ ਤੇ 50 ਏਕੜ ਇਸ ਦੇ ਕਰਕੇ ਜਿਹੜੀ ਜ਼ਮੀਨ ਆ ਉਹ ਸੜ ਵੀ ਗਈ ਆ। ਐਕਸੈਸਿਵ ਹੀਟ ਵਾਚ ਦੀ ਵਾਰਨਿੰਗ ਕੈਲੀਫੋਰਨੀਆ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਇਸ ਟਾਈਮ ਚੱਲ ਰਹੀ ਆ। ਰਿਕਾਰਡ ਤੋੜ ਟੈਂਪਰੇਚਰ ਜਿਹੜੇ ਹੋਣੇ 108 ਡਿਗਰੀ ਤੱਕ ਤਾਪਮਾਨ ਜਿਹੜੇ ਆ ਉਹ ਵੱਧ ਕੇ ਜਾ ਸਕਦੇ ਨੇ। ਸੋ ਧਿਆਨ ਜਿਹੜਾ ਉਹ ਰੱਖਣਾ, ਆਪਣੇ ਆਪ ਨੂੰ ਹਾਈਡਰੇਟ ਵੱਧ ਤੋਂ ਵੱਧ ਰੱਖਣਾ ਆ। ਜਿਹੜੇ ਬਾਹਰ ਖੱਤਿਆਂ 'ਚ ਕੰਮ ਕਰਨ ਵਾਲੇ, ਖੇਤਾਂ 'ਚ ਕੰਮ ਕਰਨ ਵਾਲੇ ਆ, ਛਾਂ ਦਾ, ਪਾਣੀ ਦਾ, ਇਹ ਸਾਰੀਆਂ ਚੀਜ਼ਾਂ ਦਾ ਪ੍ਰਬੰਧ ਜਿਹੜਾ ਆ ਉਹ ਵੱਧ ਤੋਂ ਵੱਧ ਕਰਕੇ ਰੱਖੋ। ਕਈ ਵਾਰੀ ਆਪਾਂ ਕਮਰਿਆਂ 'ਚ ਰਹਿੰਦੇ ਹਾਂ, ਏਸੀ 'ਚ ਰਹਿੰਦੇ ਹਾਂ, ਆਪਾਂ ਨੂੰ ਪਤਾ ਨਹੀਂ ਲੱਗਦਾ, ਤੇ ਜਦੋਂ ਵੀ ਕਿਤੇ ਬਾਹਰ ਜਾਣਾ ਹੋਵੇ ਇਹਨਾਂ ਦਿਨਾਂ ਦੇ ਵਿੱਚ ਹੁਣ ਖਾਸ ਜਿਹੜਾ ਗਰਮੀਆਂ ਦੇ ਵਿੱਚ ਧਿਆਨ ਰੱਖਣ ਦੀ ਜ਼ਰੂਰਤ ਰਹਿੰਦੀ ਆ। ਤੇ ਇਸ ਤੋਂ ਪਹਿਲਾਂ ਆਪਾਂ ਖਬਰਾਂ ਸਮਾਪਤ ਕਰੀਏ, ਆਪਾਂ ਆਪਣੇ ਸਰੋਤਿਆਂ ਨੂੰ ਦੱਸ ਜਾਈਏ ਆਉਂਦੀ 11 ਤਰੀਕ ਨੂੰ ਸਰਦਾਰ ਅਜਮੇਰ ਸਿੰਘ ਉਹ ਪੰਜਾਬੀ ਰੇਡੀਓ USA ਦੇ ਫਰੈਜ਼ਨੋ ਸਟੂਡੀਓ ਕੰਪਲੈਕਸ ਦੇ ਵਿੱਚ ਇੱਥੇ ਆਉਣਗੇ। ਪੰਜਾਬੀ ਕਲਚਰ ਸੈਂਟਰ ਦੇ ਸੈਮੀਨਾਰ ਹਾਲ 2125 ਨਾਰਥ ਬਾਰਟਨ ਐਵੀਨਿਊ, ਇੱਥੇ ਆ ਕੇ ਭਾਸ਼ਣ ਤੇ ਵਿਚਾਰ ਚਰਚਾ ਜਿਹੜੀ ਆ ਉਹ ਹੋਵੇਗੀ। ਸੋ ਆਪਣੇ ਸਰੋਤਿਆਂ ਨੂੰ ਦੱਸ ਜਾਈਏ 1 ਤੋਂ 3 ਵਜੇ ਤੱਕ 11 ਜੂਨ ਨੂੰ 2125 ਨਾਰਥ ਬਾਰਟਨ ਐਵੀਨਿਊ 2125 ਨਾਰਥ ਬਾਰਟਨ ਐਵੀਨਿਊ ਫਰੈਜ਼ਨੋ ਵਿੱਚ ਸਰਦਾਰ ਅਜਮੇਰ ਸਿੰਘ ਜੋ ਕਿ ਸਿੱਖ ਇਤਿਹਾਸਕਾਰ ਤੇ ਸਿੱਖ ਚਿੰਤਕ ਨੇ ਆ ਕੇ ਜਿਹੜੇ ਵਿਚਾਰ ਚਰਚਾ ਜਿਹੜੀ ਉਹ ਕਰਨਗੇ। ਕਿਸਾਨ ਸੰਘਰਸ਼ ਪ੍ਰਤੀ ਸਿੱਖ ਤੇ ਕਮਿਊਨਿਸਟ ਪਹੁੰਚ ਨੂੰ ਲੈ ਕੇ ਇਹਨਾਂ ਦੀ ਜਿਹੜੀ ਵਿਚਾਰ ਚਰਚਾ ਭਾਸ਼ਣ ਜਿਹੜਾ ਹੋਊਗਾ। ਸੋ ਅਸੀਂ ਤੁਹਾਨੂੰ ਸਾਰਿਆਂ ਨੂੰ ਸੱਦਾ ਦਿੰਦੇ ਹਾਂ ਵੀ ਹੁਮ ਕੇ ਜਿਹੜਾ ਇੱਥੇ ਪਹੁੰਚੋ। ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰ ਸੈਂਟਰ ਦੇ ਸਾਂਝੇ ਸਹਿਯੋਗ ਦੇ ਨਾਲ ਇਹ ਭਾਸ਼ਣ ਤੇ ਚਰਚਾ ਰੱਖੀ ਗਈ ਹੈ ਸਰਦਾਰ ਅਜਮੇਰ ਸਿੰਘ ਹੋਣਾ ਦੀ। ਸੋ 11 ਜੂਨ ਨੂੰ 1 ਤੋਂ 3 ਵਜੇ ਦੇ ਵਿੱਚ ਜ਼ਰੂਰ ਪਹੁੰਚਣਾ ਜੀ। ਜੀ ਬਿਲਕੁਲ, ਕਿਸਾਨ ਸੰਘਰਸ਼ ਪ੍ਰਤੀ ਸਿੱਖ ਤੇ ਕਮਿਊਨਿਸਟ ਪਹੁੰਚ, ਇਹ ਉਹਨਾਂ ਦਾ ਟੌਪਿਕ ਹੋਊਗਾ 1 ਤੋਂ ਲੈ ਕੇ 3 ਵਜੇ ਤਾਈਂ। ਤੇ ਨਾਲ ਦੀ ਨਾਲ ਭਾਈ ਦਲਜੀਤ ਸਿੰਘ ਬਿੱਟੂ ਹੋਣਾ ਦੀ ਨਵੀਂ ਬੁੱਕ ਜਿਹੜੀ ਆਈ ਆ ਖਾੜਕੂ ਸੰਘਰਸ਼ ਦੀ ਸਾਖੀ, ਉਸ ਨੂੰ ਵੀ ਰਿਲੀਜ਼ ਕੀਤਾ ਜਾਊਗਾ। ਤਾਂ ਉਹ ਬੁੱਕਸ ਵੀ ਅਵੇਲੇਬਲ ਹੋਣਗੀਆਂ। ਕੁਝ ਕੁ ਬੁੱਕਸ ਅਜਮੇਰ ਸਿੰਘ ਉਹਨਾਂ ਦੀਆਂ ਅਵੇਲੇਬਲ ਹੋਣਗੀਆਂ, ਜਿਨ੍ਹਾਂ ਨੇ ਲੈਣੀਆਂ ਆ ਉਹ ਵੀ ਲੈ ਸਕਦੇ ਹੈਗੇ। ਜੀ, ਸੋ ਜ਼ਰੂਰ ਉੱਥੇ ਪਹੁੰਚਿਓ ਜੀ। ਤੇ ਹੁਣ ਜਾਣ ਤੋਂ ਪਹਿਲਾਂ ਜੇ ਸਟਾਕ ਮਾਰਕੀਟ ਉਹ ਸਾਰੀਆਂ ਚੀਜ਼ਾਂ ਦਾ ਤੁਹਾਨੂੰ ਅੱਜ ਦੱਸਦੇ ਜਾਈਏ ਤਾਂ ਅੱਜ ਡਾਓ ਜੋਨਸ ਦੇ ਵਿੱਚ ਥੋੜ੍ਹੀ ਜਿਹੀ ਖੁਸ਼ਹਾਲੀ ਦੀ ਲਹਿਰ ਕਹਿ ਸਕਦੇ ਵੀ ਆਈ। 200 ਤੇ 64 ਪੁਆਇੰਟ ਮਾਰਕੀਟ ਵੱਧ ਕੇ 33,180 ਤੇ ਬੰਦ ਹੋਈ। S&P ਦੇ ਵਿੱਚ 39 ਪੁਆਇੰਟ ਵੱਧ ਕੇ 4160 ਤੇ, ਨੈਸਡੈਕ ਦੇ ਵਿੱਚ 114 ਪੁਆਇੰਟ ਵੱਧ ਕੇ 12,175 ਦੇ ਉੱਤੇ ਬੰਦ ਹੋਇਆ। ਜਿਹੜਾ ਸੋਨੇ ਦਾ ਭਾਅ $1852 ਪ੍ਰਤੀ ਆਉਂਸ ਤੇ ਜਿਹੜਾ ਕੱਚੇ ਤੇਲ ਦੀ ਕੀਮਤ $119 ਪ੍ਰਤੀ ਬੈਰਲ। 10 year yield 2.99% ਤੇ ਬਿਟਕੋਇਨ ਦੇ ਵਿੱਚ ਕ੍ਰਿਪਟੋ ਕਰੰਸੀ 'ਚ ਬਿਟਕੋਇਨ $31,077 ਦੇ ਬਰਾਬਰ ਰਿਹਾ। ਜੀ, $1 ਦੀ ਕੀਮਤ ਇੰਡੀਆ ਦੇ 77 ਰੁਪਏ ਤੇ 93 ਪੈਸੇ ਦੇ ਬਰਾਬਰ ਰਹੀ ਆ। $1 ਦੀ ਕੀਮਤ ਕੈਨੇਡਾ ਦੇ $1 ਤੇ 25 ਸੈਂਟ ਦੇ ਬਰਾਬਰ ਰਹੀ ਹੈ। ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੁਣਦੇ ਰਹਿਣਾ ਪੰਜਾਬੀ ਰੇਡੀਓ USA।